सिन्नी पिन्नी पंजाब दी धरती ते देसां विदेसां च वसदे पंजाबी प्यारिਆਂ ਨੂੰ प्यार भरिया सलाम। मैं ਤੁਹਾਡਾ ਵੀਰ ਸਕ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਧੰਨ ਦੁੱਲਾ ਜੰਮਣ ਵਾਲੀਏ, ਦੁੱਲਾ ਜੰਮਿਆ ਹੀ ਲੋਹੇ ਦੀ ਲੱਠ। ਅੱਜ ਅਸੀਂ ਪਹੁੰਚੇ ਹਾਂ ਮਿਆਣੀ ਸਾਹਿਬ ਦੁੱਲੇ ਭੱਟੀ ਦੀ ਕਬਰ ਤੇ, ਜਿਸ ਨੂੰ ਸਨ ਆਫ ਪੰਜਾਬ, ਰੋਬਿਨ ਹੁੱਡ ਆਫ ਪੰਜਾਬ ਵੀ ਆਖਿਆ ਜਾਂਦਾ ਹੈ। ਮਾਈ ਲੱਦੀ ਜਿਹੜੀ ਬਹਾਦਰੀ ਤੇ ਅਣਖ ਪਾਰੋਂ ਕਿਸੇ ਸੂਰਮੇ ਤੋਂ ਘੱਟ ਨਹੀਂ ਸੀ, ਦੁੱਲੇ ਭੱਟੀ ਦੀ ਮਾਂ ਸੀ। ਦੁੱਲੇ ਭੱਟੀ ਦਾ ਦਾਦਾ ਸਾਂਦਲ ਭੱਟੀ, ਜਿਸ ਦੇ ਨਾਂ ਤੇ ਸਾਂਦਲਬਾਰ ਵੱਜਦੀ ਹੈ। ਦੁੱਲਾ ਭੱਟੀ ਪੰਜਾਬ ਦੇ ਇਲਾਕੇ ਸਾਂਦਲਬਾਰ ਦਾ ਜੰਮਪਲ ਸੀ। ਸਾਂਦਲ ਭੱਟੀ ਦਾ ਪੁੱਤਰ ਫਰੀਦ ਭੱਟੀ। ਇਹਨਾਂ ਭੱਟੀਆਂ ਦਾ ਰੋਬ ਤੇ ਰੁਤਬਾ ਸਨ 1332 ਤੋਂ ਲੈ ਕੇ 1599 ਤੀਕ ਰਿਹਾ। ਦੁੱਲੇ ਭੱਟੀ ਦਾ ਅਸਲ ਨਾਮ ਰਾਏ ਅਬਦੁੱਲਾ ਭੱਟੀ ਸੀ, ਲੇਕਿਨ ਉੱਥੋਂ ਦੀ ਰਹਿਤਲ ਪਾਰੋਂ ਉਹਨੂੰ ਦੁੱਲੇ ਭੱਟੀ ਦੇ ਨਾਮ ਦੇ ਨਾਲ ਯਾਦ ਕੀਤਾ ਜਾਂਦਾ ਸੀ। ਦੁੱਲੇ ਭੱਟੀ ਦਾ ਦਾਦਾ ਸਾਂਦਲ ਭੱਟੀ ਤੇ ਦੁੱਲੇ ਭੱਟੀ ਦਾ ਪਿਓ ਫਰੀਦ ਭੱਟੀ ਆਪਣੇ ਵੇਲੇ ਦੇ ਕਿਸਾਨ ਲਹਿਰ ਦੇ ਆਗੂ ਸਨ, ਜਿਨ੍ਹਾਂ ਨੇ ਮੁਗਲ ਸਰਕਾਰ ਨੂੰ ਟੈਕਸ ਜਾਂ ਲਗਾਨ ਦੇਣ ਤੋਂ ਕੋਰੀ ਨਾ ਕਰ ਦਿੱਤੀ। ਤੇ ਮੁਗਲ ਸਰਕਾਰ ਨੂੰ ਦੁੱਲੇ ਭੱਟੀ ਦੇ ਦਾਦੇ ਤੇ ਪਿਓ ਦੀ ਕੋਰੀ ਨਾ ਇੱਕ ਅੱਖ ਨਾ ਪਾਈ, ਤੇ ਮੁਗਲ ਸਰਕਾਰ ਨੇ ਸਾਂਦਲ ਭੱਟੀ ਤੇ ਫਰੀਦ ਭੱਟੀ ਨੂੰ ਵੱਖਰਿਆਂ ਵੱਖਰਿਆਂ ਕੈਦ ਕਰਕੇ ਲਾਹੌਰ 'ਚ ਫਾਹੇ ਲਾ ਦਿੱਤਾ ਤੇ ਆਪਣੇ ਗੁੱਸੇ ਨੂੰ ਮੁੱਖ ਰੱਖਦਿਆਂ ਇਹਨਾਂ ਦੋਵਾਂ ਦੀ ਖੱਲ ਵਿੱਚ ਤੂੜੀ ਭਰਵਾ ਦਿੱਤੀ। ਫਰੀਦ ਭੱਟੀ ਦੀ ਮੌਤ ਦੇ 4 ਮਹੀਨੇ ਮਗਰੋਂ ਦੁੱਲੇ ਭੱਟੀ ਦਾ ਜਨਮ ਹੋਇਆ। ਇੱਕ ਕਹਾਣੀ ਇਹ ਵੀ ਹੈ ਕਿ ਉਸੇ ਹੀ ਦਿਨ ਬਾਦਸ਼ਾਹ ਅਕਬਰ ਦੇ ਘਰ ਸਲੀਮ ਨੇ ਜਨਮ ਲਿਆ, ਜਿਸ ਨੂੰ ਤਾਰੀਖ ਦੇ ਵਿੱਚ ਬਾਦਸ਼ਾਹ ਜਹਾਂਗੀਰ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਜਵਾਨ ਹੋ ਕੇ ਦੁੱਲੇ ਭੱਟੀ ਨੇ ਆਪਣੇ ਪਿਓ ਤੇ ਦਾਦੇ ਵਾਂਗ ਕਿਸਾਨ ਲਹਿਰ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਪਿਓ ਤੇ ਦਾਦੇ ਨਾਲੋਂ ਵੱਡਾ ਨਾਬਰੀ ਨਿਕਲਿਆ। ਜਵਾਨ ਹੋਣ ਤੋਂ ਬਾਅਦ ਦੁੱਲੇ ਭੱਟੀ ਨੇ ਜਦੋਂ ਆਪਣੇ ਪਿਓ ਤੇ ਦਾਦੇ ਦੀ ਮੌਤ ਦਾ ਪਤਾ ਲੱਗਿਆ ਤਾਂ ਦੁੱਲਾ ਭੱਟੀ ਕਿਸਾਨ ਲਹਿਰ ਦਾ ਆਗੂ ਹੋਣ ਦੇ ਨਾਲ ਨਾਲ ਇੱਕ ਕੜੀਅਲ ਸੂਰਮਾ ਵੀ ਬਣ ਗਿਆ ਤੇ ਦੇਸਾਂ ਵਿਦੇਸਾਂ 'ਚ ਆਉਣ ਵਾਲੇ ਮੁਗਲਾਂ ਦੇ ਕਾਫਲੇ ਲੁੱਟ ਕੇ ਤੇ ਮਾਲ ਗਰੀਬਾਂ ਦੇ ਵਿੱਚ ਤਕਸੀਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਆਮ ਲੋਕਾਈ ਦੀ ਦੁੱਲੇ ਭੱਟੀ ਨੂੰ ਸਪੋਰਟ ਮਿਲ ਗਈ। ਇੱਕ ਦਫਾ ਮਿਡਲ ਈਸਟ ਤੋਂ ਇੱਕ ਕਾਫਲਾ ਬੱਕੇ ਮਲਕੀਰੇ ਦੀ ਅਗਵਾਈ ਵਿੱਚ ਦਿੱਲੀ ਜਾ ਰਿਹਾ ਸੀ ਤੇ ਦੁੱਲੇ ਭੱਟੀ ਨੇ ਕਾਫਲਾ ਲੁੱਟ ਕੇ ਤੇ ਬੱਕੇ ਮਲਕੀਰੇ ਦਾ ਸਿਰ ਲਾ ਕੇ ਦਿੱਲੀ ਦਰਬਾਰ ਵੱਲ ਘੱਲ ਦਿੱਤਾ ਤੇ ਨਾਲ ਇਹ ਸੁਨੇਹਾ ਵੀ ਘੱਲਿਆ ਕਿ ਮੈਂ ਸਾਂਦਲ ਭੱਟੀ ਤੇ ਫਰੀਦ ਭੱਟੀ ਦਾ ਪੁੱਤਰ ਹਾਂ, ਤੇ ਜੇ ਕਿਸੇ ਨੇ ਲਗਾਨ ਜਾਂ ਟੈਕਸ ਮੰਗਣ ਦੀ ਗੱਲ ਕੀਤੀ ਤਾਂ ਉਹਦਾ ਇਹੀ ਅਸਰ ਕੀਤਾ ਜਾਵੇਗਾ। ਦੁੱਲੇ ਭੱਟੀ ਨੇ ਮੁਗਲ ਸਰਕਾਰ ਦੇ ਖਿਲਾਫ ਇੰਨੀਆਂ ਕਾਰਵਾਈਆਂ ਕੀਤੀਆਂ ਕਿ ਬਾਦਸ਼ਾਹ ਅਕਬਰ ਮਜਬੂਰ ਹੋ ਗਿਆ। ਉਹਨੇ ਅਗਲੇ ਕਈ ਵਰ੍ਹਿਆਂ ਲਈ ਲਾਹੌਰ ਵਾਲੇ ਕਿਲੇ ਨੂੰ ਰਾਜਧਾਨੀ ਦਾ ਦਰਜਾ ਦੇ ਦਿੱਤਾ। ਨਿਜ਼ਾਮਦੀਨ 16,000 ਦੀ ਫੌਜ ਲੈ ਕੇ ਤੇ ਸਾਂਦਲਬਾਰ ਦੇ ਇਲਾਕੇ ਵਿੱਚ ਨਿਜ਼ਾਮਦੀਨ ਨੇ ਧਾਵਾ ਬੋਲ ਦਿੱਤਾ। ਉਸ ਟਾਈਮ ਦੁੱਲਾ ਭੱਟੀ ਸ਼ਿਕਾਰ ਖੇਡ ਰਿਹਾ ਸੀ ਤੇ ਨਿਜ਼ਾਮਦੀਨ ਨੇ ਦੁੱਲੇ ਭੱਟੀ ਦੀ ਮਾਂ ਤੇ ਘਰ ਵਾਲੀ ਤੇ ਭੱਟੀਆਂ ਦੀਆਂ ਹੋਰ ਜ਼ਨਾਨੀਆਂ ਨੂੰ ਕੈਦ ਕਰ ਲਿਆ, ਜਿਹਦੇ ਵਿੱਚ ਦੁੱਲੇ ਭੱਟੀ ਦੀ ਮਾਂ ਨੇ ਇੱਕ ਵਰਲਾਪ ਵੀ ਕੀਤਾ ਕਿ ਕੀਤੀਆਂ ਦੁੱਲਿਆ ਤੇਰੀਆਂ ਗਈਆਂ ਪੇਸ਼ ਲੱਦੀ ਦੇ ਆ। ਭੱਟੀਆਂ ਨੇ ਆਪਣੀ ਅਣਖ ਨੂੰ ਬਚਾਉਣ ਵਾਸਤੇ ਨਿਜ਼ਾਮਦੀਨ ਦਾ ਰਾਹ ਢੱਕ ਲਿਆ ਤੇ ਇੰਨੇ ਚਿਰ ਵਿੱਚ ਦੁੱਲਾ ਭੱਟੀ ਵੀ ਆਣ ਰਲਿਆ ਤੇ ਅਖੀਰ ਨਿਜ਼ਾਮਦੀਨ ਨੇ ਮਾਈ ਲੱਦੀ ਦੇ ਪੈਰਾਂ ਨੂੰ ਹੱਥ ਲਾ ਕੇ ਤੇ ਆਪਣੀ ਜਾਨ ਛਡਾਈ। ਦੁੱਲੇ ਭੱਟੀ ਦੇ ਸਮੇਂ ਲਾਹੌਰ ਦੇ ਇੱਕ ਮਸ਼ਹੂਰ ਸੂਫੀ ਸੰਤ ਸ਼ਾਹ ਹੁਸੈਨ ਦਾ ਦੌਰ ਵੀ ਸੀ। ਮੁਗਲ ਸਰਕਾਰ ਦੁੱਲੇ ਭੱਟੀ ਨੂੰ ਹਰਾ ਨਾ ਸਕੀ ਜਾਂ ਕੈਦ ਨਾ ਕਰ ਸਕੀ। ਇਹ ਫਰਮਾਇਸ਼ ਕੀਤੀ ਸ਼ਾਹ ਹੁਸੈਨ ਸਰਕਾਰ ਵੱਲੋਂ ਕਿ ਅਸੀਂ ਦੁੱਲੇ ਭੱਟੀ ਦੇ ਨਾਲ ਸੁਲ੍ਹਾ ਕਰਨਾ ਚਾਹੁੰਦੇ ਹਾਂ, ਤੇ ਸ਼ਾਹ ਹੁਸੈਨ ਸਰਕਾਰ ਦੀ ਗੱਲ ਮੰਨਦਿਆਂ ਹੋਇਆਂ ਦੁੱਲਾ ਭੱਟੀ ਦਿੱਲੀ ਦਰਬਾਰ ਗਿਆ ਔਰ ਮੁਗਲ ਸਰਕਾਰ ਚਾਹੁੰਦੀ ਸੀ ਕਿ ਦੁੱਲਾ ਭੱਟੀ ਸਾਡੀ ਐਸਟੈਬਲਿਸ਼ਮੈਂਟ ਦਾ ਹਿੱਸਾ ਹੋਵੇ, ਲੇਕਿਨ ਦੁੱਲੇ ਭੱਟੀ ਨੇ ਆਪਣੇ ਪਿਓ ਦਾਦੇ ਦੀ ਰੱਤ ਤੇ ਇਸ ਮਿੱਟੀ ਦੇ ਨਾਲ ਗੱਦਾਰੀ ਨਹੀਂ ਕੀਤੀ। ਮੁਗਲ ਸਰਕਾਰ ਦੀ ਐਸਟੈਬਲਿਸ਼ਮੈਂਟ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ, ਜਿਸ ਕਰਕੇ ਮੁਗਲ ਸਰਕਾਰ ਨੇ ਦੁੱਲੇ ਭੱਟੀ ਨੂੰ ਵੀ ਦਿੱਲੀ ਦਰਬਾਰ 'ਚੋਂ ਫੜ ਕੇ ਤੇ ਫਾਹੇ ਲਾ ਦਿੱਤਾ। ਦੁੱਲੇ ਭੱਟੀ ਦਾ ਜ਼ਿਕਰ ਸਾਨੂੰ ਪੰਜਾਬ ਦੇ ਬੇਸ਼ੁਮਾਰ ਲੋਕ ਗੀਤਾਂ ਵਿੱਚੋਂ ਮਿਲਦਾ ਹੈ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਸੁੰਦਰੀ ਤੇ ਮੁੰਦਰੀ ਵਾਲਾ ਵਾਕਿਆ ਹੈ। ਲੋਹੜੀ ਦੁੱਲੇ ਭੱਟੀ ਤੋਂ ਸ਼ੁਰੂ ਹੁੰਦੀ ਹੈ। ਦੁੱਲੇ ਭੱਟੀ ਦੇ ਸਮੇਂ ਇੱਕ ਹਿੰਦੂ ਦੀਆਂ ਧੀਆਂ ਜਿਨ੍ਹਾਂ ਤੇ ਉਸ ਵੇਲੇ ਦਾ ਜ਼ਿਮੀਂਦਾਰ ਬੇਈਮਾਨ ਹੋ ਗਿਆ ਤੇ ਦੁੱਲੇ ਭੱਟੀ ਨੇ ਉਹਨਾਂ ਨੂੰ ਆਪਣੀਆਂ ਧੀਆਂ ਕਹਿ ਕੇ ਤੇ ਉਹਨਾਂ ਦੀ ਸ਼ਾਦੀ ਕੀਤੀ। ਉਹਨਾਂ ਦਾ ਨਾਮ ਸੀ ਸੁੰਦਰੀ ਤੇ ਮੁੰਦਰੀ, ਤੇ ਸ਼ਗਨ ਪਾਰੋਂ ਦੁੱਲੇ ਭੱਟੀ ਨੇ ਉਹਨਾਂ ਦੀ ਝੋਲੀ ਸ਼ੱਕਰ ਪਾਈ। ਗੀਤ ਵੀ ਮਸ਼ਹੂਰ ਹੈ ਕਿ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ। ਜਦੋਂ ਤੱਕ ਪੰਜਾਬ ਦੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾਏਗਾ
ਦੁੱਲਾ ਭੱਟੀ ਸਾਡੇ ਚੇਤਿਆਂ ਦੇ ਵਿੱਚ ਆਉਂਦਾ ਰਹੇਗਾ। ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖਿਓ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰਾਖਾ।